अम्मी जी माशाल्लाह रमजान शरीफ आ गया होया और काफी ज्यादा रोजे गुजर भी चुके आ। ਹਾਂਜੀ ਹਾਂਜੀ ਪੁਰਾਣੇ ਵਕਤਾਂ ਦੇ ਵਿੱਚ ਜਦੋਂ ਰੋਜ਼ੇ ਆਉਂਦੇ ਸੀਗੇ, ਰਮਜ਼ਾਨ ਸ਼ਰੀਫ ਆਂਦਾ ਸੀਗਾ, ਹਾਂਜੀ ਹਾਂਜੀ ਤੁਸੀਂ ਕਿਸ ਤਰ੍ਹਾਂ ਰੋਜ਼ੇ ਰੱਖਦੇ ਸੀ? ਉਹ ਪਿੰਡਾਂ ਥਾਵਾਂ ਦੇ ਵਿੱਚ ਕੀ ਮਾਹੌਲ ਹੁੰਦਾ ਸੀ ਪੁਰਾਣੇ ਵਕਤਾਂ 'ਚ ਜਦੋਂ ਰੋਜ਼ੇ ਆਉਂਦੇ ਸੀਗੇ? ਹਾਂਜੀ ਹਾਂਜੀ ਉਹਦੀਆਂ ਤੇ ਯਾਦਾਂ ਤਾਜ਼ਾ ਕਰਵਾ ਦਿਓ ਜੀ। ਉਹ ਤੇ ਜਿਸ ਵੇਲੇ ਹਾਲੇ 20 ਦਿਨ ਰਹਿੰਦੇ ਸੀ ਨਾ ਚੰਦ ਚੜ੍ਹਨੇ ਵਿੱਚ, ਜੀ ਅਮੀ ਤੇ ਜੀ। ਔਰਤਾਂ ਨੇ ਕਹਿਣਾ ਘਰ ਸਵਾਰ ਲਓ, ਫਿਰ ਅਸੀਂ ਰੋਜ਼ੇ ਰੱਖਣੇ ਆ। ਆਏ ਹਾਏ ਹਾਏ। ਕਿ ਘਰ ਲਿਪ ਲਿਪ ਕੇ ਪੋਚ ਪੋਚ ਕੇ ਕਿਤੇ ਘਰ ਏਦਾਂ ਕੱਚੇ ਘਰ ਚਮਕਾ ਦੇਣੇ। ਵਾਹ ਵਾਹ ਵਾਹ। ਕਹਿਣਾ ਰਮਜ਼ਾਨ ਸ਼ਰੀਫ ਆ ਗਿਆ, ਫਿਰ ਇਕੱਠੀਆਂ ਹੋ ਕੇ ਸੇਵੀਆਂ ਵਟਣੀਆਂ। ਅੱਛਾ। ਕਹਿਣਾ ਫਿਰ ਰੋਜ਼ੇ ਅਸੀਂ ਖੋਲਣੇ ਆ, ਧੀਆਂ ਭੈਣਾਂ ਨੂੰ ਈਦਾਂ ਦੇਣੀਆਂ ਆ। ਵਾਹ ਵਾਹ ਵਾਹ। ਤੇ ਜਿੱਲੇ ਚੰਦ ਦੀ ਤਿਆਰੀ ਹੋਣੀ ਨਾ, ਤੇ ਸਾਰਿਆਂ ਨੇ ਕਹਿਣਾ ਹੁਣ ਨਾ ਖਾ ਪੀ ਲਵੋ ਪਹਿਲਾਂ ਪਹਿਲਾਂ, ਤੇ ਅਸੀਂ ਚੰਦ ਦੇਖਣਾ। ਅੱਛਾ ਜੀ। ਤੇ ਪੁੱਤ ਕੋਠਿਆਂ ਦੇ ਉੱਤੇ ਚੜ ਜਾਣਾ। ਹਾਏ, ਹੈਂ ਕੱਚੀਆਂ ਛੱਤਾਂ, ਕੱਚੇ ਕੋਠੇ ਤੇ ਉਹਨਾਂ ਦੇ ਉੱਤੇ ਚੜ ਜਾ। ਪੌੜੀਆਂ ਕੱਚੀਆਂ ਹੋਣੀਆਂ, ਉਹ ਨਿਆਣਿਆਂ ਸਿਆਣਿਆਂ ਨੇ ਸਾਰਿਆਂ ਨੇ ਉਹ ਸੀੜੀਆਂ ਪਰਦੀ ਕੱਚੀਆਂ ਪਰਦੀ ਕੋਠੇ ਪਰ ਚੜਨਾ। ਆਹਾ। ਚੜ ਕੇ ਤਾਂ ਚੰਦ ਨਾਲ ਨਜ਼ਰ ਮਾਰਨੀ। ਹਾਂਜੀ। ਲੈ ਵੀ ਜਿਹੜਾ ਸਭ ਤੋਂ ਪਹਿਲਾਂ ਬੱਚਾ ਦੇਖੇ ਨਾ, ਕਹਿਣਾ ਲੈ ਵੀ ਆ ਇਸ ਬੱਚੇ ਦੀ ਨਜ਼ਰ ਸਹੀ ਆ। ਉਹਨੇ ਸਾਰਿਆਂ ਨੂੰ ਹੱਥ ਫੜ ਫੜ ਕੇ ਦਿਖਾਇਆ, ਉਹ ਇੱਧਰ ਕਹਿਣਾ ਇੱਧਰ। ਉਹ ਆ ਚੰਦ। ਕਿਤੇ ਇੰਨੀਆਂ ਖੁਸ਼ੀਆਂ ਹੋਣੀਆਂ ਕਿ ਜਿਹਦੀ ਹੱਦ ਕੋਈ ਨਹੀਂ। ਉਧਰੋਂ ਸਾਰਿਆਂ ਨੇ ਦੇਖਣਾ, ਤੇ ਮਸਜਿਦ ਦੇ ਵਿੱਚ ਪੋਤੇ ਐਲਾਨ ਸ਼ੁਰੂ ਹੋ ਜਾਣੇ। ਐਲਾਨ ਤਾਂ ਫਿਰ ਬਾਅਦ ਵਿੱਚ ਹੋਣੇ। ਢੋਲ ਵੱਜਣ ਲੱਗ ਪਣੇ, ਨਗਾਰੇ ਵੱਜਣ ਲੱਗ ਪਣੇ। ਅੱਛਾ, ਉਹ ਪਹਿਲਾਂ ਨਗਾਰੇ, ਪਿੰਡਾਂ ਦੇ ਵਿੱਚ, ਹਾਂ ਮਸਜਿਦ ਦੇ ਵਿੱਚ ਨਗਾਰੇ। ਹਾਂ ਸਪੀਕਰ ਨਹੀਂ ਸੀ ਹੁੰਦੇ ਪੁੱਤ, ਅੱਛਾ 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 ਅੱਛਾ। ਤੇ ਨਗਾਰੇ ਵੱਜਣ ਲੱਗ ਪਣੇ। ਢੋਲ ਨੂੰ ਨਗਾਰਾ ਕਹਿੰਦੇ ਹੁੰਦੇ ਸੀ। ਸਹੀ 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 ਸਹੀ। ਨਗਾਰੇ ਵੱਜਣ ਲੱਗ ਪਣੇ। ਲੈ ਵੇ ਕਿਤੇ ਇੰਨੀਆਂ ਖੁਸ਼ੀਆਂ ਹੋਣੀਆਂ। ਕਹਿਣਾ ਰਮਜ਼ਾਨ ਸ਼ਰੀਫ ਚੜ ਪਿਆ। ਇੱਕ ਦੂਏ ਨੂੰ ਮਾਰਖਾਂ ਦੇਣੀਆਂ, ਇੱਕ ਦੂਏ ਦੇ ਗਲੇ ਲੱਗਣਾ। ਕਹਿਣਾ ਆਵੋ ਹੁਣ ਸਾਰੇ ਜਣੇ ਰਲ ਕੇ ਨਾ ਇਸ਼ਾ ਦੀ ਨਮਾਜ਼ ਹੋ ਗਈ ਆ, ਤੇ ਆਵੋ ਅਜ਼ਾਨ ਹੋ ਗਿਆ, ਤੇ ਬੱਚਿਆਂ ਨੂੰ ਨਾਲ ਲੈ ਕੇ ਨਾ ਦਾਦਿਆਂ ਨੇ ਤੇਮਾਂ ਨੇ ਸਾਰਿਆਂ ਨੇ ਨਾ ਮਸਜਿਦ ਵੱਲ ਨੂੰ ਤੁਰ ਪਾਣਾ। ਤਰਾਬੀਆਂ ਪੜਨ ਵਾਸਤੇ। ਤਰਾਬੀਆਂ ਪੜਨ ਵਾਸਤੇ ਤੁਰ ਪਾਣਾ। ਵਾਹ ਵਾਹ ਵਾਹ। ਤੇ ਬੱਚਿਆਂ ਨੇ ਨਾਲ ਹੋਣਾ, ਦਾਦਿਆਂ ਬਾਬਿਆਂ ਨੇ ਤੇਮਾਂ ਨੇ ਨਾਲ ਹੋਣਾ, ਬੰਦਿਆਂ ਨੇ ਨਾਲ ਹੋਣਾ, ਤੇ ਜਾ ਕੇ ਨਾ ਨਾਲੇ ਇੱਕ ਦੂਏ ਨੂੰ ਮੁਬਾਰਕ ਦੇਣੀ, ਤੇ ਨਾਲੇ ਜਾ ਕੇ ਤਰਾਬੀਆਂ ਪੜਨੀਆਂ। ਵਾਹ ਵਾਹ ਵਾਹ। ਤੇ ਬੱਚੇ ਜਿਹੜੇ ਆ ਇਹ ਸ਼ੁਕਰ ਕਰਦੇ ਹੁੰਦੇ ਆ। ਇਹਨਾਂ ਨੂੰ ਪਿਛਲੀ ਸਾਫ ਦੇ ਦੇਣੀ। ਇਹਨਾਂ ਨੇ ਪਿਛਲੀ ਸੱਫ ਦੇ ਦੇਣੀ। ਕਹਿਣਾ ਬੱਚਿਆਂ ਨੂੰ ਨਾ ਕੁਛ ਵੀ ਕਿਹੋ, ਅੱਜ ਵਿੰਗਾ ਸਜਦਾ ਦਿੰਦੇ, ਕੱਲ ਨੂੰ ਸਿੱਧਾ ਵੀ ਦਊਗੇ। ਤੇ ਅਸੀਂ ਸਾਰੇ ਨਿੱਕੇ ਨਿੱਕੇ ਹੁੰਦੇ ਸੀ, ਇੱਕ ਦੂਸਰੇ ਦੇ ਮੁੱਕੇ ਖਲੋਤੇ ਖਲੋਤੇ ਦੇ ਵਾਲੀ ਸ਼ਰਾਰਤਾਂ ਕਰ। ਬੱਚਿਆਂ ਨੇ ਇੱਕ ਦੂਏ ਦੀ ਚੁੰਡੀਆਂ ਵੱਢਣੀਆਂ, ਇੱਕ ਦੂਏ ਦੇ ਕੋਹਣੀਆਂ ਮਾਰਨੀਆਂ। ਤੇ ਉਹਨਾਂ ਨੇ ਜਿਹੜੇ ਵੱਡੇ ਸੀਗੇ ਨਾ ਸਿਆਣੇ, ਤੇ ਪੁੱਤ ਨਿਆਣਿਆਂ ਨੂੰ ਦਬਕਦੇ ਨਹੀਂ ਸੀ ਹੈਗੇ। ਅੰਮੀ ਤੁਸੀਂ ਤਾਂ ਮਸਜਿਦ ਚ, ਯਾਨੀ ਕਿ ਅਸੀਂ ਜਾਂਦੇ ਹੁੰਦੇ ਸੀ ਨਾ, ਪਿੱਛੋਂ ਧੜਲ ਧੜਲ ਦੀ ਆਵਾਜ਼ ਆਈ। ਬੱਚਿਆਂ ਨੂੰ ਪੁੱਤ ਸ਼ੌਕ ਪੈ ਜਾਂਦਾ ਸੀਗਾ। ਸ਼ੌਕ ਪੈ ਫੇਰ ਨਾ ਨਾਲੇ ਜਾਣਾ, ਕਹਿਣਾ ਅਸੀਂ ਵੀ ਫੇਰ ਨਾ ਨਮਾਜ਼ ਤਰਾਬੀਆਂ ਨਾਲੇ ਦਾਦਿਆਂ ਬਾਬਿਆਂ ਦੇ ਪੜ੍ਹਨੀਆਂ। ਤੇ ਸਵੇਰ ਨੂੰ ਰੋਜ਼ਾ ਰੱਖਣਾ, ਤੇ ਕਹਿਣਾ ਸਭ ਤੋਂ ਪਹਿਲਾਂ ਅਸੀਂ ਜਾਣਾ ਮਸਜਿਦ ਦੇ ਵਿੱਚ। ਹਾਂਜੀ, ਨਹੀਂ ਫਿਰ ਅਸੀਂ ਅੰਮੀ ਚਿੜੀ ਰੋਜ਼ਾ ਵੀ ਰੱਖਦੇ ਹੁੰਦੇ ਸੀਗੇ। ਕਹਿਣਾ ਤੁਸੀਂ ਚਿੜੀ ਰੋਜ਼ਾ ਰੱਖ ਲਾ। ਆਹੋ ਚਿੜੀ ਰੋਜ਼ਾ। ਲੈ ਵੀ ਤੁਸੀਂ ਨਾ 2 ਰੋਜ਼ੇ ਬਣਾ ਲਓ, ਹਾਂਜੀ। ਤੇ ਤੂੰ ਸਾਡੇ 3 ਰੋਜ਼ੇ ਬਣ ਗਏ ਆ। ਤੇ ਬੱਚਿਆਂ ਨੂੰ ਠਾਲਣਾ, ਵਜੂ ਕਰਾਉਣਾ, ਹੱਥ ਮੂੰਹ ਧੁਆਉਣਾ, ਫੇਰ ਉਹਨਾਂ ਨੂੰ ਨਾਲ ਬਿਠਾ ਕੇ ਰੋਟੀ ਖਿਲਾਉਣੀ। ਵਾਹ ਵਾਹ ਵਾਹ। ਰੋਜ਼ਾ ਨਾਲ ਰਖਾਣਾ। ਹਾਂ ਕਹਿਣਾ 2 ਰੋਜ਼ੇ ਰੱਖਣੇ ਆ, ਤੇ ਟਾਈਮ ਸਿਰ ਹੁਣ ਤੁਸੀਂ ਰੋਟੀ ਖਾ ਲਵੋ ਦੁਪਹਿਰਾਂ ਨੂੰ। ਕਹਿਣਾ ਫਿਰ ਅੰਮੀ ਫਜਰ ਦੀ ਨਮਾਜ਼ ਵਾਸਤੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਹਾਂ ਹੈ ਜੀ। ਨਾਲ ਲੈ ਕੇ ਜਾਣਾ, 5 ਨਮਾਜ਼ਾਂ ਨੂੰ ਬੱਚਿਆਂ ਨੂੰ ਨਾਲ ਲੈ ਕੇ ਜਾਣਾ। ਅੰਮੀ ਜੀ ਇੱਕ ਵਜ੍ਹਾ ਹੋਰ ਵੀ ਮੈਂ ਦੇਖੀ ਆ ਕਿ ਅੱਜ ਕੱਲ ਨਾ ਬੱਚਿਆਂ ਨੂੰ ਪਹਿਲੀ ਤਾਂ ਗੱਲ ਨਾਲ ਲੈ ਕੇ ਨਹੀਂ ਜਾਂਦੇ ਹੈਗੇ। ਹਾਂਜੀ ਜੇ ਬੱਚੇ ਸ਼ੋਰ ਕਰਦੇ ਆ, ਮਾਜ਼ਰਤ ਦੇ ਨਾਲ ਉਹਨਾਂ ਨੂੰ ਮਸੀਤਾਂ ਤੋਂ ਕੱਢ ਦਿੱਤਾ ਜਾਂਦਾ ਆ। ਹਾਂਜੀ ਤੇ ਮੇਰੇ ਖਿਆਲ ਦੇ ਵਿੱਚ ਮੈਂ ਕਿਸੇ ਆਲਮੇ ਦੀਨ ਦਾ ਇੱਕ ਨਾ ਮਤਲਬ ਬਿਆਨ ਸੁਣ ਰਿਹਾ ਸੀ। ਉਹਨਾਂ ਨੇ ਕਿਹਾ ਜਿਸ ਮਸਜਿਦਾਂ ਦੇ ਵਿੱਚ, ਜਿਸ ਇਲਾਕੇ ਦੇ ਵਿੱਚ ਜਦੋਂ ਬੱਚਿਆਂ ਦਾ, ਨਮਾਜ਼ੀਆਂ ਦੇ ਪਿੱਛੋਂ ਸ਼ੋਰ ਖਤਮ ਹੋ ਜਾਵੇ ਨਾ, ਹਾਂਜੀ ਸ਼ਰਾਰਤਾਂ ਖਤਮ ਹੋ ਜਾਣ, ਹਾਂਜੀ ਤੇ ਬੱਚੇ ਨਾ ਹੋਣ, ਹਾਂ ਤੇ ਸਮਝ ਲਓ ਤੁਹਾਡੇ ਦੀਨ ਨੂੰ ਖਤਰਾ ਪੈ ਗਿਆ। ਸਹੀ ਗੱਲ। ਕਿਉਂਕਿ ਅੱਜ ਅਗਰ ਬੱਚੇ ਜਾ ਕੇ ਉੱਥੇ ਬਾਜ਼ਾਰ ਸ਼ਰਾਰਤਾਂ ਕਰਦੇ ਆ, ਲੇਕਿਨ ਦਿਲਚਸਪੀ ਹੁੰਦੀ ਆ, ਆਸਾ ਆਸਾ ਪੁੱਠੇ ਸਜਦੇ ਦੇ ਕੇ ਇੱਧਰ ਉੱਧਰ ਕਰ ਕਰਾ ਕੇ ਉਹਨਾਂ ਦੀ ਆਦਤ ਬਣ ਜਾਂਦੀ ਹਾਂਜੀ ਹੈ। ਬੱਚਿਆਂ ਦੇ ਕੰਮ ਹੁੰਦੇ ਆ ਫਿਰ ਪੁੱਠੇ ਸਿੱਧੇ ਸਜਦੇ ਦੇਣੇ। ਹਾਂਜੀ। ਉਹਨਾਂ ਨੇ ਆਪੇ ਸਿੱਧੇ ਸਿੱਧੇ ਵੀ ਦੇਣ ਲੱਗ ਜਾਣੇ, ਆਪਾਂ। ਸ਼ੌਕ ਬਣ ਜਾਂਦਾ। ਤੇ ਸ਼ੌਕ ਰਿਕੁਐਸਟ ਬਣ ਇਹੀ ਆ ਸਾਰਿਆਂ ਅੱਗੇ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਇਆ ਕਰੋ। ਅਗਰ ਉੱਥੇ ਬੱਚੇ ਕਿਸੇ ਦੇ ਆ ਜਾਂਦੇ ਆ, ਸ਼ੋਰ ਕਰਦੇ ਆ, ਤੇ ਉਹਨਾਂ ਨੂੰ ਪਿਆਰ ਮੁਹੱਬਤ ਨਾਲ ਸਮਝਾ ਕੇ ਤੇ ਕੋਲ ਬਾਇਆ ਕਰੋ, ਮੁਹੱਬਤ ਵੰਡਿਆ ਕਰੋ।